ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 31 ਮਈ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਪੁਰਾਣੀ ਤੇ ਨਵੀਂ ਜਾਦੂਗਰੀ, ਉਰਫੀਅਤ, ਤਨਵੀਮ ਤੇ ਇਲਮੇ ਨੌਮੀਆਤ ਤੋਂ ਮੁੱਕਰਨਾ। ਸੁਨਹਿਰੀ ਮਤਨ: ਯਾਕੂਬ। ਰੱਬ ਦੇ ਕੋਲ ਜਾਓ ਤੇ ਉਹ ਤੁਹਾਡੇ ਨੇੜੇ ਆਵੇਗਾ। ਜਵਾਬੀ ਪੜ੍ਹਾਈ: ਪਤਰਸ। ਇਸ ਲਈ ਹਰ ਬਦਖੁਆਹੀ ਤੇ ਸਾਰੇ ਫਰੇਬ ਤੇ ਰਿਆਕਾਰੀ ਤੇ ਹਸਦ ਤੇ ਹਰ ਤਰ੍ਹਾਂ ਦੀ ਬਦਗੋਈ ਨੂੰ ਦੂਰ ਕਰਕੇ ਨਿੱਕੇ ਬਾਲ ਵਾਂਗਰ ਖਾਲਸ ਰੂਹਾਨੀ ਦੁੱਧ ਦੇ ਮੁਸ਼ਤਾਕ ਰਹੋ, ਤਾਂ ਜੋ ਉਹਦੇ ਰਾਹੀਂ ਮੁਕਤੀ ਹਾਸਲ ਕਰਨ ਲਈ ਵੱਧਦੇ ਜਾਓ। ਪਰ ਤੁਸੀਂ ਹਰ ਇੱਕ ਬਰਗਜ਼ੀਦਾ ਪੀੜ੍ਹੀ, ਸ਼ਾਹੀ ਕਾਹਨਾਂ ਦਾ ਫਿਰਕਾ, ਪਾਕ ਕੌਮ ਤੇ ਅਜਿਹੀ ਉਮਤ ਹੋ ਜਿਹੜੀ ਰੱਬ ਦੀ ਖਾਸ ਮਲਕੀਅਤ ਹੈ, ਤਾਂ ਜੋ ਉਹਦੀਆਂ ਖਸਲਤਾਂ ਬਿਆਨ ਕਰੋ ਜਿਨ੍ਹੇ ਤੁਹਾਨੂੰ ਹਨੇਰੇ ਵਿੱਚੋਂ ਆਪਣੀ ਅਜੀਬ ਲੋਅ ਵਿੱਚ ਬੁਲਾਇਆ। ਪਹਿਲਾਂ ਤੁਸੀਂ ਕੋਈ ਉਮਤ ਨਹੀਂ ਸੀ, ਪਰ ਹੁਣ ਤੁਸੀਂ ਰੱਬ ਦੀ ਉਮਤ ਹੋ। ਐ ਪਿਆਰੋ, ਮੈਂ ਤੁਹਾਡੀ ਮਿੰਨਤ ਕਰਦਾ ਵਾਂ ਵੀ ਤੁਸੀਂ ਆਪਣੇ ਆਪ ਨੂੰ ਪਰਦੇਸੀ ਤੇ ਮੁਸਾਫਰ ਜਾਣ ਕੇ ਉਹਨਾਂ ਬਦਨੀ ਖਾਹਿਸ਼ਾਂ ਤੋਂ ਪਰਹੇਜ਼ ਕਰੋ ਜਿਹੜੀਆਂ ਰੂਹ ਨਾਲ ਲੜਾਈ ਰੱਖਦੀਆਂ ਨੇ, ਤੇ ਗੈਰ ਕੌਮਾਂ ਵਿੱਚ ਆਪਣਾ ਚਾਲ ਚਲਣ ਨੇਕ ਰੱਖੋ, ਤਾਂ ਜੋ ਜਿਨ੍ਹਾਂ ਗੱਲਾਂ ਵਿੱਚ ਉਹ ਤੁਹਾਨੂੰ ਬਦਕਾਰ ਜਾਣ ਕੇ ਤੁਹਾਡੀ ਬਦਗੋਈ ਕਰਦੇ ਨੇ, ਤੁਹਾਡੇ ਨੇਕ ਕੰਮਾਂ ਨੂੰ ਵੇਖ ਕੇ ਉਹਨਾਂ ਦੇ ਪਾਰੋਂ ਹੀ ਮੁਲਾਹਿਜ਼ਾ ਦੇ ਦਿਨ ਰੱਬ ਦੀ ਵਡਿਆਈ ਕਰਨ। ਕਿਉਂ ਜੇ ਰੱਬ ਦੀ ਇਹ ਮਰਜ਼ੀ ਏ ਵੀ ਤੁਸੀਂ ਨੇਕੀ ਕਰਕੇ ਬੇਵਕੂਫ ਬੰਦਿਆਂ ਦੀਆਂ ਜਹਾਲਤ ਵਾਲੀਆਂ ਗੱਲਾਂ ਨੂੰ ਬੰਦ ਕਰ ਦਿਓ। ਦਰਸੀ ਵਾਜ਼ ਬਾਈਬਲ ਵਿੱਚੋਂ ਖਰੂਜ। ਤੇ ਰੱਬ ਨੇ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਦਸੀਆਂ। ਖੁਦਾਵੰਦ ਤੇਰਾ ਰੱਬ, ਜਿਹੜਾ ਤੈਨੂੰ ਮੁਲਕੇ ਮਿਸਰ ਤੋਂ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ, ਮੈਂ ਵਾਂ। ਮੇਰੇ ਹਜ਼ੂਰ ਤੂੰ ਗੈਰ ਮਬੂਦਾਂ ਨੂੰ ਨਾ ਮੰਨੀ। ਸੈਮੂਅਲ। ਤੇ ਸੈਮੂਅਲ ਮਰ ਗਿਆ ਸੀ ਤੇ ਸਾਰੇ ਇਸਰਾਏਲੀਆਂ ਨੇ ਉਹਦੇ ਉੱਤੇ ਨੋਹਾ ਕਰਕੇ ਉਹਨੂੰ ਉਹਦੇ ਸ਼ਹਿਰ ਰਾਮਾ ਵਿੱਚ ਦਫਨ ਕੀਤਾ ਸੀ। ਤੇ ਸਾਊਲ ਨੇ ਜਿਨ੍ਹਾਂ ਦੇ ਆਸ਼ਨਾਵਾਂ ਤੇ ਅਫਸੂਨਗਰਾਂ ਨੂੰ ਮੁਲਕ ਤੋਂ ਕੱਢ ਦਿੱਤਾ ਸੀ, ਤੇ ਫਲਿਸਤੀ ਜਮ੍ਹਾਂ ਹੋਏ ਤੇ ਆ ਕੇ ਸ਼ੁਨੀਮ ਵਿੱਚ ਡੇਰੇ ਲਾਏ। ਤੇ ਸਾਊਲ ਨੇ ਵੀ ਸਾਰੇ ਇਸਰਾਏਲੀਆਂ ਨੂੰ ਜਮ੍ਹਾਂ ਕੀਤਾ ਤੇ ਉਹ ਜਲਬੂਆ ਵਿੱਚ ਖੈਮਾ ਜ਼ਨ ਹੋਏ। ਤੇ ਜਦੋਂ ਸਾਊਲ ਨੇ ਫਲਿਸਤੀਆਂ ਦਾ ਜੱਥਾ ਵੇਖਿਆ ਤੇ ਪਰੇਸ਼ਾਨ ਹੋਇਆ ਤੇ ਉਹਦਾ ਦਿਲ ਬਹੁਤ ਕੰਬਣ ਲੱਗਿਆ। ਤੇ ਜਦੋਂ ਸਾਊਲ ਨੇ ਖੁਦਾਵੰਦ ਨੂੰ ਸਵਾਲ ਕੀਤਾ ਤੇ ਖੁਦਾਵੰਦ ਨੇ ਨਾ ਤੇ ਉਹਨੂੰ ਸੁਫਨਿਆਂ ਤੇ ਨਾ ਓਰੀਅਮ ਤੇ ਨਾ ਨਬੀਆਂ ਦੇ ਪਾਰੋਂ ਕੋਈ ਜਵਾਬ ਦਿੱਤਾ। ਫਿਰ ਸਾਊਲ ਨੇ ਆਪਣੇ ਮੁਲਾਜ਼ਮਾਂ ਨੂੰ ਆਖਿਆ, ਕੋਈ ਅਜਿਹੀ ਔਰਤ ਮੇਰੇ ਲਈ ਲੱਭੋ ਜਿਹਦਾ ਆਸ਼ਨਾ ਜਿੰਨ ਹੋਵੇ, ਤਾਂ ਜੋ ਮੈਂ ਉਹਦੇ ਕੋਲ ਜਾ ਕੇ ਉਹਨੂੰ ਪੁੱਛਾਂ। ਉਹਦੇ ਗੁਲਾਮਾਂ ਨੇ ਉਹਨੂੰ ਆਖਿਆ, ਵੇਖ, ਐਨ ਦੌਰ ਵਿੱਚ ਇੱਕ ਔਰਤ ਏ ਜਿਹਦਾ ਆਸ਼ਨਾ ਜਿੰਨ ਨੇ। ਇਸ ਲਈ ਸਾਊਲ ਨੇ ਆਪਣਾ ਭੇਸ ਬਦਲ ਕੇ ਦੂਜੇ ਕੱਪੜੇ ਪਾਏ ਤੇ 2 ਬੰਦਿਆਂ ਨੂੰ ਨਾਲ ਲੈ ਕੇ ਗਿਆ ਤੇ ਰਾਤ ਨੂੰ ਉਸ ਔਰਤ ਦੇ ਕੋਲ ਆਏ। ਤੇ ਉਹਨੇ ਆਖਿਆ, ਜ਼ਰਾ ਮੇਰੀ ਖਾਤਰ ਜਿੰਨ ਦੇ ਰਾਹੀਂ ਮੇਰਾ ਫਾਲ ਖੋਲ, ਤੇ ਜਿਹਦਾ ਨਾਮ ਮੈਂ ਤੈਨੂੰ ਦੱਸਾਂ ਉਹਨੂੰ ਉੱਥੇ ਸੱਦ ਦੇ। ਫਿਰ ਉਸ ਔਰਤ ਨੇ ਆਖਿਆ, ਮੈਂ ਕਿਹਨੂੰ ਤੇਰੇ ਲਈ ਉੱਥੇ ਸੱਦਾਂ? ਉਹਨੇ ਆਖਿਆ, ਸੈਮੂਅਲ ਨੂੰ ਮੇਰੇ ਲਈ ਸੱਦ ਦੇ। ਜਦੋਂ ਉਸ ਔਰਤ ਨੇ ਸੈਮੂਅਲ ਨੂੰ ਵੇਖਿਆ ਤੇ ਉੱਚੀ ਆਵਾਜ਼ ਨਾਲ ਚਿল্ਲਾਈ। ਫਿਰ ਉਹਨੇ ਉਹਨੂੰ ਆਖਿਆ, ਉਹਦੀ ਸ਼ਕਲ ਕਿੰਜ ਦੀ ਏ? ਉਹਨੇ ਆਖਿਆ, ਇੱਕ ਬੁੱਢਾ ਉੱਤੇ ਆ ਰਿਹਾ ਏ ਤੇ ਉਹਨੇ ਜੁੱਬਾ ਪਾਇਆ ਹੋਇਆ ਏ। ਫਿਰ ਸਾਊਲ ਜਾਣ ਗਿਆ ਭਈ ਉਹ ਸੈਮੂਅਲ ਏ ਤੇ ਉਹਨੇ ਮੂੰਹ ਭਰਨੇ ਡਿੱਗ ਕੇ ਸਜਦਾ ਕੀਤਾ। ਸੈਮੂਅਲ ਨੇ ਸਾਊਲ ਨੂੰ ਆਖਿਆ, ਤੂੰ ਮੈਨੂੰ ਕਿਉਂ ਬੇਚੈਨ ਕੀਤਾ ਭਈ ਮੈਨੂੰ ਉੱਤੇ ਸੱਦਿਆ? ਸਾਊਲ ਨੇ ਜਵਾਬ ਦਿੱਤਾ, ਮੈਂ ਬਹੁਤ ਪਰੇਸ਼ਾਨ ਵਾਂ, ਕਿਉਂ ਜੇ ਫਲਿਸਤੀ ਮੇਰੇ ਨਾਲ ਲੜਦੇ ਨੇ ਤੇ ਖੁਦਾਵੰਦ ਮੈਥੋਂ ਵੱਖ ਹੋ ਗਿਆ ਏ, ਤੇ ਨਾ ਤੇ ਉਹ ਨਬੀਆਂ ਤੇ ਨਾ ਸੁਫਨਿਆਂ ਦੇ ਪਾਰੋਂ ਮੈਨੂੰ ਜਵਾਬ ਦਿੰਦਾ ਏ। ਇਸ ਲਈ ਮੈਂ ਤੈਨੂੰ ਸੱਦਿਆ ਭਈ ਤੂੰ ਮੈਨੂੰ ਦੱਸੇ ਭਈ ਮੈਂ ਕੀ ਕਰਾਂ। ਸੈਮੂਅਲ ਨੇ ਆਖਿਆ, ਤੂੰ ਮੇਰੇ ਕੋਲੋਂ ਕਿਉਂ ਪੁੱਛਦਾ ਏ? ਜਿਸ ਹਾਲ ਭਈ ਖੁਦਾਵੰਦ ਤੇਥੋਂ ਵੱਖ ਹੋ ਗਿਆ ਤੇ ਤੇਰਾ ਵੈਰੀ ਬਣਿਆ, ਤੇ ਖੁਦਾਵੰਦ ਨੇ ਜਿਵੇਂ ਮੇਰੀ ਮਾਰਫਤ ਆਖਿਆ ਸੀ ਉਂਝ ਹੀ ਕੀਤਾ ਏ। ਖੁਦਾਵੰਦ ਨੇ ਤੇਰੇ ਹੱਥ ਤੋਂ ਸਲਤਨਤ ਚਾਕ ਕਰ ਲਈ ਤੇ ਤੇਰੇ ਗਵਾਂਢੀ ਦਾਊਦ ਨੂੰ ਅਨਾਇਤ ਕੀਤੀ ਏ। ਇਸ ਲਈ ਤੂੰ ਖੁਦਾਵੰਦ ਦੀ ਗੱਲ ਨਹੀਂ ਮੰਨੀ ਤੇ ਅਮਾਲੀਕੀਆਂ ਨਾਲ ਇੰਨਾ ਸ਼ਦੀਦ ਕਹਿਰ ਨਾਲ ਪੇਸ਼ ਨਹੀਂ ਆਇਆ। ਇਸੇ ਭਾਰੋਂ ਖੁਦਾਵੰਦ ਨੇ ਅੱਜ ਦੇ ਦਿਨ ਤੇਰੇ ਨਾਲ ਅਜਿਹਾ ਸਲੂਕ ਕੀਤਾ। ਇਹਦੇ ਇਲਾਵਾ ਭਈ ਖੁਦਾਵੰਦ ਤੇਰੇ ਨਾਲ ਇਸਰਾਏਲੀਆਂ ਨੂੰ ਵੀ ਫਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ,
ਤੇ ਕੱਲ ਤੂੰ ਤੇ ਤੇਰੇ ਪੁੱਤਰ ਮੇਰੇ ਨਾਲ ਹੋਣਗੇ ਤੇ ਖੁਦਾਵੰਦ ਇਸਰਾਏਲੀ ਜੱਥੇ ਨੂੰ ਵੀ ਫਿਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ। ਫਿਰ ਸਾਊਲ ਉਸੇ ਵੇਲੇ ਧਰਤੀ ਉੱਤੇ ਲੰਮਾ ਹੋ ਕੇ ਡਿੱਗਿਆ ਤੇ ਸੈਮੂਅਲ ਦੀਆਂ ਗੱਲਾਂ ਤੋਂ ਬਹੁਤ ਡਰ ਗਿਆ। ਯਸਾਇਆ, ਤੇ ਜਦੋਂ ਉਹ ਤੈਨੂੰ ਆਖਣ ਵੀ ਤੂੰ ਜਿਨ੍ਹਾਂ ਦੇ ਯਾਰ ਤੇ ਅਫਸੂਨਗਰਾਂ ਨੂੰ ਜਿਹੜੇ ਫੁਸਫੁਸਾਉਂਦੇ ਤੇ ਗਿੜਗੜਾਉਂਦੇ ਨੇ ਲੱਭ, ਤੇ ਤੂੰ ਆਖੀ ਕਿ ਲੋਕਾਂ ਨੂੰ ਮੁਨਾਸਬ ਨਹੀਂ ਵੀ ਆਪਣੇ ਰੱਬ ਦੇ ਤਲਬ ਹੋਣ। ਖਰੂਜ, ਕਿਉਂ ਜੇ ਮੈਂ ਖੁਦਾਵੰਦ ਤੇਰਾ ਰੱਬ ਗੈਰਤ ਵਾਲਾ ਰੱਬ ਵਾਂ ਤੇ ਜਿਹੜੇ ਮੇਰੇ ਨਾਲ ਅਦਾਵਤ ਰੱਖਦੇ ਨੇ ਉਹਨਾਂ ਦੀ ਔਲਾਦ ਨੂੰ ਤੀਜੀ ਤੇ ਚੌਥੀ ਪੀੜ੍ਹੀ ਤੀਕਰ ਪਿਓ ਦਾਦੇ ਦੀ ਬਦਕਾਰੀ ਦੀ ਸਜ਼ਾ ਦੇਣਾ ਵਾਂ, ਤੇ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਮੁਹੱਬਤ ਰੱਖਦੇ ਨੇ ਤੇ ਮੇਰੇ ਹੁਕਮਾਂ ਨੂੰ ਮੰਨਦੇ ਨੇ ਰਹਿਮ ਕਰਦਾ ਵਾਂ। ਮੱਤੀ, ਤੇ ਯਿਸੂ ਹੈਕਲ ਤੋਂ ਨਿਕਲ ਕੇ ਜਾ ਰਿਹਾ ਸੀ ਤੇ ਉਹਦੇ ਚੇਲੇ ਉਹਦੇ ਕੋਲ ਆਏ ਤਾਂ ਜੋ ਉਹਨੂੰ ਹੈਕਲ ਦੀਆਂ ਇਮਾਰਤਾਂ ਵਿਖਾਉਣ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਖਬਰਦਾਰ ਕੋਈ ਤੁਹਾਨੂੰ ਗੁੰਮਰਾਹ ਨਾ ਕਰ ਦੇਵੇ, ਕਿਉਂ ਜੇ ਬਥੇਰੇ ਮੇਰੇ ਨਾਂ ਤੋਂ ਆਉਣਗੇ ਤੇ ਆਖਣਗੇ ਮੈਂ ਮਸੀਹ ਹਾਂ ਤੇ ਬਹੁਤ ਸਾਰੇ ਲੋਕਾਂ ਨੂੰ ਗੁੰਮਰਾਹ ਕਰਨਗੇ, ਤੇ ਤੁਸੀਂ ਲੜਾਈ ਤੇ ਲੜਾਈ ਦੀਆਂ ਖਬਰਾਂ ਸੁਣੋਗੇ। ਖਬਰਦਾਰ ਘਬਰਾ ਨਾ ਜਾਇਓ, ਕਿਉਂ ਜੇ ਇਹਨਾਂ ਗੱਲਾਂ ਦਾ ਵਾਕਿਆ ਹੋਣਾ ਜ਼ਰੂਰ ਹੈ, ਪਰ ਉਸ ਵੇਲੇ ਖਾਤਮਾ ਨਾ ਹੋਵੇਗਾ। ਕਿਉਂ ਜੇ ਕੌਮ ਉੱਤੇ ਕੌਮ ਤੇ ਸਲਤਨਤ ਉੱਤੇ ਸਲਤਨਤ ਚੜ੍ਹਾਈ ਕਰੇਗੀ ਤੇ ਥਾਂ ਥਾਂ ਤੇ ਕਾਲ ਪੈਣਗੇ ਤੇ ਭੁਚਾਲ ਆਉਣਗੇ, ਤੇ ਉਸ ਵੇਲੇ ਬਥੇਰੇ ਠੋਕਰ ਖਾਣਗੇ ਤੇ ਇੱਕ ਦੂਜੇ ਨੂੰ ਫੜਾਉਣਗੇ ਤੇ ਇੱਕ ਦੂਜੇ ਨਾਲ ਵੈਰ ਰੱਖਣਗੇ, ਤੇ ਬਹੁਤ ਸਾਰੇ ਝੂਠੇ ਨਬੀ ਉੱਠ ਖਲੋਣਗੇ ਤੇ ਬਥੇਰਿਆਂ ਨੂੰ ਗੁੰਮਰਾਹ ਕਰਨਗੇ, ਤੇ ਬੇਦੀਨੀ ਦੇ ਵਧਣ ਨਾਲ ਬਥੇਰਿਆਂ ਦੀ ਮੁਹੱਬਤ ਠੰਡੀ ਪੈ ਜਾਵੇਗੀ। ਪਰ ਜਿਹੜਾ ਅਖੀਰ ਤੀਕਰ ਬਰਦਾਸ਼ਤ ਕਰੇਗਾ ਉਹ ਮੁਕਤੀ ਪਾਵੇਗਾ। ਤੇ ਬਾਦਸ਼ਾਹ ਦੀ ਐਸ ਖੁਸ਼ਖਬਰੀ ਦੀ ਮਨਾਦੀ ਸਾਰੇ ਜੱਗ ਵਿੱਚ ਹੋਵੇਗੀ ਤਾਂ ਜੋ ਸਾਰੀਆਂ ਕੌਮਾਂ ਲਈ ਗਵਾਹੀ ਹੋਵੇ। ਤਸਲੀਂਕੀਓ, ਐ ਭਰਾਵੋ, ਅਸੀਂ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਆਉਣ ਤੇ ਉਹਦੇ ਕੋਲ ਆਪਣੇ ਜਮ੍ਹਾਂ ਹੋਣ ਦੇ ਪਾਰੋਂ ਤੁਹਾਨੂੰ ਦਰਖਾਸਤ ਕਰਦੇ ਹਾਂ ਭਈ ਕਿਸੇ ਰੂਹ ਜਾਂ ਕਲਾਮ ਜਾਂ ਖੱਤ ਤੋਂ ਜਿਹੜਾ ਗੋਇਆ ਸਾਡੇ ਵੱਲੋਂ ਹੋਵੇ, ਇਹ ਸਮਝ ਕੇ ਵੀ ਖੁਦਾਵੰਦ ਦਾ ਦਿਨ ਅੱਪੜ ਗਿਆ ਏ, ਤੁਹਾਡੀ ਸਿਆਣ ਦਫਤਨ ਪਰੇਸ਼ਾਨ ਨਾ ਹੋ ਜਾਵੇ ਤੇ ਨਾ ਤੁਸੀਂ ਘਬਰਾਇਓ। ਕਿਸੇ ਤਰ੍ਹਾਂ ਵੀ ਕਿਸੇ ਦੇ ਫਰੇਬ ਵਿੱਚ ਨਾ ਆਇਓ, ਕਿਉਂ ਜੇ ਉਹ ਦਿਨ ਨਹੀਂ ਆਵੇਗਾ ਜਦੋਂ ਤੀਕਰ ਵੀ ਪਹਿਲਾਂ ਬਰਗਿਸ਼ਤਗੀ ਨਾ ਹੋਵੇ। ਤਮੈਥੀਅਸ, ਪਰ ਇਹ ਜਾਣ ਲੈ ਭਈ ਅਖੀਰ ਜ਼ਮਾਨੇ ਵਿੱਚ ਭੈੜੇ ਦਿਨ ਆਉਣਗੇ, ਕਿਉਂ ਜੇ ਬੰਦਾ ਖੁਦਗਰਜ਼, ਜ਼ਰਦੋਸਤ, ਸ਼ੇਖੀਬਾਜ਼, ਮਗਰੂਰ, ਬਦਗੋ, ਮਾਂ ਪਿਓ ਦੇ ਨਾਫਰਮਾਨ, ਨਾ ਸ਼ੁਕਰ, ਨਾ ਪਾਕ, ਤਬਈ ਮੁਹੱਬਤ ਤੋਂ ਖਾਲੀ, ਸੰਗਦਿਲ, ਤੋਮਤ ਲਾਉਣ ਵਾਲੇ, ਬੇਜ਼ਬਤ, ਤੁੰਦ ਮਿਜ਼ਾਜ, ਨੇਕੀ ਦੇ ਵੈਰੀ, ਦਗਾਬਾਜ਼, ਢੀਠ, ਘੁਮੰਡ ਕਰਨ ਵਾਲੇ, ਰੱਬ ਦੀ ਨਿਸਬਤ ਐਸ਼ੋ ਇਸ਼ਰਤ ਨੂੰ ਬਹੁਤਾ ਦੋਸਤ ਰੱਖਣ ਵਾਲੇ ਹੋਣਗੇ। ਉਹ ਦੀਨਦਾਰੀ ਦੀ ਵਜ੍ਹਾ ਤੇ ਰੱਖਣਗੇ ਪਰ ਉਹਦੇ ਅਸਰ ਨੂੰ ਕਬੂਲ ਨਹੀਂ ਕਰਨਗੇ। ਅਜਿਹਿਆਂ ਤੋਂ ਵੀ ਕਿਨਾਰਾ ਕਰਿਓ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਇੱਥੇ ਰੂਹ ਦੀ ਇੱਕ ਅਸਲੀ ਦਿਲਕਸ਼ੀ ਏ। ਸੂਈ ਦੇ ਸਿਰੇ ਤੋਂ ਮੋਟੇ ਹਿੱਸੇ ਤੀਕਰ ਰੱਬ ਯਾਨੀ ਇਲਾਹੀ ਸਿਆਣ ਦੀ ਸਭ ਨੂੰ ਲਪੇਟਣ ਵਾਲੀ ਤਾਕਤ ਜਾਂ ਦਿਲਕਸ਼ੀ ਵੱਲ ਇਸ਼ਾਰਾ ਕਰਦੀ ਏ। ਚੰਗਿਆਈ ਵੱਲ ਹਰ ਵੱਧਦਾ ਹੋਇਆ ਕਦਮ ਮਾਦੀਅਤ ਪ੍ਰਸਤੀ ਤੋਂ ਵੱਖ ਹੋਣਾ ਏ, ਤੇ ਇਹ ਰੱਬ ਰੂਹ ਵੱਲ ਇੱਕ ਰੁਝਾਨ ਏ। ਮਾਦੀ ਨਜ਼ਰੀਏ ਜੁਜ਼ਵੀ ਤੌਰ ਤੇ ਮੁਤਨਾਹੀ, ਆਰਜ਼ੀ ਤੇ ਮੁਖਾਲਫ ਦੀ ਇੱਕ ਉਲਟ ਦਿਲਕਸ਼ੀ ਦੇ ਪਾਰੋਂ ਲਾਮੁਤਨਾਹੀ ਤੇ ਅਬਦੀ ਵੱਲ ਇਸ ਦਿਲਕਸ਼ੀ ਨੂੰ ਮਫਲੂਜ ਕਰ ਦਿੰਦੇ ਨੇ। ਜੇ ਇਨਸਾਨ ਨੂੰ ਕੱਲੇ ਪਿਓ ਜਿਹਦੇ ਵਿੱਚ ਅਸੀਂ ਜਿਉਨੇ ਤੇ ਟੁਰਦੇ ਫਿਰਦੇ ਤੇ ਮੌਜੂਦ ਹੁੰਨੇ ਆ, ਉਹਦੇ ਵੱਲ ਆਪਣੀ ਕਸ਼ਿਸ਼ ਤੇ ਦਿਲਕਸ਼ੀ ਗਵਾ ਦੇਣੀ ਚਾਹੀਦੀ ਏ, ਤੇ ਜੇ ਇਨਸਾਨ ਉੱਤੇ ਇਲਾਹੀ ਅਸੂਲ ਦੀ ਬਜਾਏ ਜਿਸਮਾਨੀਅਤ ਦੀ ਹੁਕਮਰਾਨੀ, ਰੂਹ ਦੀ ਬਜਾਏ ਬਦਨ ਦੀ ਹੁਕਮਰਾਨੀ ਹੋਣੀ ਚਾਹੀਦੀ ਏ, ਤੇ ਇਨਸਾਨ ਫਨਾਹ ਹੋ ਜਾਵੇਗਾ। ਰੂਹ ਦੀ ਬਜਾਏ ਬਦਨ ਦੇ ਪਾਰੋਂ ਖਲਕ ਹੁੰਦਿਆਂ ਹੋਏ, ਰੱਬ ਦੀ ਬਜਾਏ ਮਾਦੇ ਤੋਂ ਸ਼ੁਰੂ ਹੁੰਦਿਆਂ ਹੋਏ ਫਾਨੀ ਇਨਸਾਨ ਉੱਤੇ ਆਪਣੇ ਆਪ ਦੀ ਹੁਕਮਰਾਨੀ ਹੋਵੇਗੀ। ਅੰਨੇ ਨੂੰ ਅੰਨਾ ਰਾਹ ਵਿਖਾਵੇ ਤੇ ਦੋਵੇਂ ਡਿੱਗਣਗੇ। ਜਜ਼ਬੇ ਤੇ ਭੁੱਖ ਪੀੜ ਉੱਤੇ ਖਤਮ ਹੋਣੇ ਚਾਹੀਦੇ ਨੇ। ਉਹ ਥੋੜ੍ਹੇ ਦਿਨਾਂ ਦੇ ਨੇ ਤੇ ਦੁੱਖ ਨਾਲ ਭਰੇ ਨੇ। ਉਹਨਾਂ ਦੀਆਂ ਫਰਜ਼ੀ ਖੁਸ਼ੀਆਂ ਧੋਖਾ ਨੇ। ਉਹਨਾਂ ਦੀ ਤੰਗ ਨਜ਼ਰੀ ਉਹਨਾਂ ਦੀਆਂ ਖੁਸ਼ੀਆਂ ਦੀ ਬੇਹਰਮਤੀ ਕਰਦੀ ਏ।
ਤੇ ਉਹਨਾਂ ਦੀਆਂ ਕਾਮਯਾਬੀਆਂ ਵਿੱਚ ਕੰਡਿਆਂ ਦੀ ਰੁਕਾਵਟ ਪਾਉਂਦੀ ਏ। ਫਾਨੀ ਸਿਆਣ ਹਯਾਤੀ ਤੇ ਖੁਸ਼ੀ ਦੇ ਗਲਤ ਤੇ ਮਾਦੀ ਨਜ਼ਰੀਏ ਨੂੰ ਕਬੂਲ ਕਰਦੀ ਏ, ਪਰ ਅਸਲੀ ਖਿਆਲ ਲਾਫਾਨੀ ਸਿਮਤ ਤੋਂ ਹਾਸਲ ਕੀਤਾ ਜਾਂਦਾ ਹੈ। ਸਖਤ ਮਿਹਨਤ, ਕੋਸ਼ਿਸ਼ ਤੇ ਦੁੱਖ ਦੇ ਪਾਰੋਂ ਬਸ਼ਰ ਕੀ ਹਾਸਲ ਕਰ ਸਕਦੇ ਨੇ? ਉਹ ਆਪਣੇ ਅਕੀਦੇ ਨੂੰ ਕਾਬਲੇ ਤਸਖੀਰ ਹਯਾਤੀ ਤੇ ਖੁਸ਼ੀ ਦੀ ਨਜ਼ਰ ਕਰ ਦਿੰਦੇ ਨੇ, ਫਾਨੀ ਤੇ ਮਾਦੀ ਰਾਖ ਵਿੱਚ ਮੁੜ ਜਾਂਦੇ ਨੇ ਤੇ ਲਾਫਾਨੀ ਹੀ ਰਸਾਈ ਪਾਉਂਦਾ ਹੈ। ਫਰਜ਼ੀ ਕਾਨੂੰਨ ਜਿਨ੍ਹਾਂ ਦਾ ਨਤੀਜਾ ਮਾਯੂਸੀ ਤੇ ਬਿਮਾਰੀ ਨਿਕਲਦਾ ਹੈ, ਉਹਦੇ ਕਾਨੂੰਨ ਨਹੀਂ, ਕਿਉਂ ਜੇ ਸੱਚਾਈ ਦਾ ਕੱਲਾ ਜਾਇਜ਼ ਤੇ ਮੁਮਕਿਨ ਅਮਲ ਹਮਾਂਗੀ ਦੀ ਇਹੀ ਪੈਦਾਵਾਰ ਹੈ। ਫਿਤਰਤ ਦੇ ਕਾਨੂੰਨ ਰੂਹ ਦੇ ਕਾਨੂੰਨ ਨੇ। ਇਲਾਹੀ ਸਿਆਣ ਜਾਇਜ਼ ਤੌਰ ਤੇ ਇਨਸਾਨ ਦੀ ਪੂਰੀ ਫਰਮਾਬਰਦਾਰੀ, ਪਿਆਰ ਤੇ ਤਾਕਤ ਦੀ ਮੰਗ ਕਰਦੀ ਏ। ਇਹਦੇ ਤੋਂ ਘੱਟ ਵਫਾਦਾਰੀ ਲਈ ਕੋਈ ਤਹਫੁਜ਼ ਨਹੀਂ ਰੱਖੇ ਜਾਂਦੇ। ਸੱਚਾਈ ਦੀ ਤਾਬੇਦਾਰੀ ਇਨਸਾਨ ਨੂੰ ਤਾਕਤ ਤੇ ਕੂਵਤ ਅਤਾ ਕਰਦੀ ਏ। ਗਲਤੀ ਨੂੰ ਹਵਾਲਗੀ ਤਾਕਤ ਦਾ ਘਾਟਾ ਪੈਣ ਨੂੰ ਵਧਾ ਦਿੰਦੀ ਏ। ਬੁਰਾਈ ਦੀ ਪਛਾਣ ਅਲੂਹੀਅਤ ਜਾਂ ਇਨਸਾਨੀਅਤ ਦਾ ਜੌਹਰ ਕਦੀ ਨਹੀਂ ਸੀ। ਇਨਸਾਨੀਅਤ ਨੂੰ ਇਹ ਸਿੱਖਣਾ ਚਾਹੀਦਾ ਹੈ ਭਈ ਬਦੀ ਕੋਈ ਤਾਕਤ ਨਹੀਂ ਹੈ, ਇਹਦੀ ਨਾਂ ਦੀ ਹੀ ਜਬਰੀ ਹਕੂਮਤ ਅਦਮ ਦੇ ਇਲਾਵਾ ਕੁਝ ਨਹੀਂ। ਜਿਵੇਂ ਭਈ ਕ੍ਰਿਸਚਨ ਸਾਇੰਸ ਵਿੱਚ ਨਾਂ ਦਿੱਤਾ ਗਿਆ ਹੈ, ਜਾਨਵਰਾਂ ਦੀ ਮਕਨਾਤੀਸੀਅਤ ਜਾਂ ਨੌਮੀਆਤ ਦਾ ਇਲਮ ਗਲਤੀ ਜਾਂ ਫਾਨੀ ਸਿਆਣ ਲਈ ਖਾਸ ਲਫ਼ਜ਼ ਨੇ। ਇਹ ਇੱਕ ਝੂਠਾ ਅਕੀਦਾ ਹੈ ਭਈ ਸਿਆਣ ਮਾਦੇ ਵਿੱਚ ਹੈ ਤੇ ਇਹ ਭਈ ਇਹ ਚੰਗਿਆਈ ਤੇ ਬੁਰਾਈ ਦੋਵੇਂ ਨੇ, ਭਈ ਬੁਰਾਈ ਚੰਗਿਆਈ ਜਿੰਨੀ ਅਸਲੀ ਤੇ ਬਹੁਤੀ ਤਾਕਤ ਵਾਲੀ ਹੈ। ਇਸ ਅਕੀਦੇ ਵਿੱਚ ਸੱਚਾਈ ਦੀ ਇੱਕ ਵੀ ਖਾਸੀਅਤ ਨਹੀਂ ਹੈ। ਇਹ ਜਾਂ ਤੇ ਲਾ ਇਲਮ ਹੈ ਜਾਂ ਸੜਦੀ ਹੈ। ਨੌਮੀਆਤ ਦੀ ਸੜਨ ਵਾਲੀ ਸ਼ਕਲ ਇਖਲਾਕੀ ਬੁਰਾਈ ਉੱਤੇ ਨਿਊ ਰੱਖਦੀ ਹੈ। ਅਸਲੀਅਤ ਵਿੱਚ ਕੋਈ ਫਾਨੀ ਸਿਆਣ ਨਹੀਂ ਹੈ ਤੇ ਨਤੀਜੇ ਦੇ ਤੌਰ ਤੇ ਫਾਨੀ ਖਿਆਲ ਤੇ ਕੂਵਤ ਇਰਾਦੀ ਦੀ ਮੁੰਤਕਲੀ ਨਹੀਂ ਹੈ। ਹਯਾਤੀ ਤੇ ਹਸਤੀ ਰੱਬ ਨੇ। ਕ੍ਰਿਸਚਨ ਸਾਇੰਸ ਵਿੱਚ ਇਨਸਾਨ ਕੋਈ ਨੁਕਸਾਨ ਨਹੀਂ ਦੇ ਸਕਦਾ, ਕਿਉਂ ਜੇ ਸਾਇੰਸੀ ਖਿਆਲ ਅਸਲੀ ਖਿਆਲ ਨੇ ਜਿਹੜੇ ਰੱਬ ਤੋਂ ਇਨਸਾਨ ਵਿੱਚ ਮੁੰਤਕਿਲ ਹੁੰਦੇ ਨੇ। ਕ੍ਰਿਸਚਨ ਸਾਇੰਸ ਜ਼ੇਨੀ ਅਮਲ ਦੇ ਪੈਂਦੇ ਤੀਕਰ ਜਾਂਦੀ ਏ ਤੇ ਅਸਬਾਤੇ ਅਦਲ ਇਲਾਹੀ ਨੂੰ ਜ਼ਾਹਿਰ ਕਰਦੀ ਏ, ਜਿਹੜੀ ਪੂਰੇ ਅਮਲ ਦੀ ਦਰੁਸਤਗੀ ਵੱਲ ਇਸ਼ਾਰਾ ਕਰਦੀ ਏ। ਜਿਵੇਂ ਭਈ ਕ੍ਰਿਸਚਨ ਸਾਇੰਸ ਦਾ ਅਜਰ ਤੇ ਨਤੀਜਾ ਮੁਖਾਲਫ ਨਾਮ ਨਿਹਾਦ ਅਮਲ ਦੀ ਗਲਤੀ ਹੁੰਦਾ ਏ। ਬੁਰਾਈ, ਸਹਿਰਪ੍ਰਸਤੀ, ਜਾਦੂਗਰੀ, ਤਨਵੀਮ, ਹੈਵਾਨੀ ਮਕਨਾਤੀਸੀਅਤ, ਨੌਮੀਆਤ ਦਾ ਇਲਮ। ਜਿਵੇਂ ਲੋ ਹਨੇਰੇ ਨੂੰ ਬਰਬਾਦ ਕਰ ਦਿੰਦੀ ਏ ਤੇ ਹਨੇਰੇ ਦੀ ਥਾਂ ਹਰ ਪਾਸੇ ਲੋ ਹੋ ਜਾਂਦੀ ਏ, ਇਸੇ ਤਰ੍ਹਾਂ ਮੁਤਲਕ ਸਾਇੰਸ ਵਿੱਚ ਰੂਹ ਜਾਂ ਰੱਬ ਇਨਸਾਨ ਨੂੰ ਸੱਚਾਈ ਦੇਣ ਵਾਲਾ ਏ। ਰੱਬ ਦੀ ਹਸਤੀ ਚੰਗਿਆਈ ਹਮੇਸ਼ਾ ਤੋਂ ਮੌਜੂਦ ਏ। ਇਹ ਇਲਾਹੀ ਮੰਤਕ ਵਿੱਚ ਮੰਨਦੀ ਏ ਭਈ ਬੁਰਾਈ ਚੰਗਿਆਈ ਦੀ ਫਰਜ਼ੀ ਮੁਖਾਲਫ ਕਦੀ ਮੌਜੂਦ ਨਹੀਂ ਏ। ਸਾਇੰਸ ਵਿੱਚ ਰੱਬ ਲਾਮਤਨਾਹੀ ਹਾਕਮੇ ਕੁਲ ਤੋਂ ਅਖਜ਼ਸ਼ੁਦਾ ਇਨਫਰਾਦੀ ਚੰਗਿਆਈ ਇਨਸਾਨ ਵੱਲੋਂ ਵਗ ਸਕਦੀ ਏ, ਪਰ ਬੁਰਾਈ ਤਰਸੀਲ ਪਜ਼ੀਰ ਏ ਨਾ ਸਾਇੰਸੀ। ਇੱਕ ਪਾਪੀ ਧਰਤੀ ਤੇ ਰਹਿਣ ਵਾਲਾ ਇਨਸਾਨ ਹਯਾਤੀ ਦੀ ਅਸਲੀਅਤ ਨਹੀਂ ਤੇ ਨਾ ਹੀ ਉਹ ਵਸੀਲਾ ਏ ਜਿਹਦੇ ਪਾਰੋਂ ਸੱਚਾਈ ਧਰਤੀ ਉੱਤੇ ਉਪੜਦੀ ਏ। ਜਦੋਂ ਬੁਰਾਈ ਤੇ ਦੁੱਖ ਤਰਸੀਲ ਪਜ਼ੀਰ ਹੁੰਦੇ ਨੇ ਤੇ ਮੁਬਾਸ਼ਰਤ ਦੀ ਤਸਕੀਨ ਪਾਪ ਦਾ ਮਜ਼ਾਕ ਬਣ ਜਾਂਦੀ ਏ। ਇਲਾਹੀ ਕਾਨੂੰਨ ਨਹੀਂ ਬਲਕਿ ਜ਼ਾਤੀ ਅਮਲੇ ਇਸ਼ਤਰਾਕ ਇਨਸਾਨੀਅਤ ਤੇ ਧਰਤੀ ਲਈ ਸੱਚਾਈ, ਸੇਧ ਤੇ ਹਮਾਹੰਗੀ ਦਾ ਰਾਬਤਾਕਾਰ ਏ। ਇਹ ਅਕੀਦਾ ਭਈ ਇੱਕ ਬੰਦਾ ਰੂਹ ਦੇ ਤੌਰ ਤੇ ਦੂਜੇ ਬੰਦੇ ਨੂੰ ਮਾਦੇ ਦੇ ਤੌਰ ਤੇ ਕਾਬੂ ਵਿੱਚ ਕਰ ਸਕਦਾ ਹੈ, ਇਨਸਾਨ ਦੀ ਸਾਇੰਸ ਤੇ ਇਨਫਰਾਦੀਅਤ ਦੋਵਾਂ ਨੂੰ ਪਰੇਸ਼ਾਨ ਕਰ ਸਕਦਾ ਹੈ। ਕਿਉਂ ਜੇ ਇਨਸਾਨ ਸ਼ਬੀਹ ਏ, ਰੱਬ ਇਨਸਾਨ ਉੱਤੇ ਇਖਤਿਆਰ ਰੱਖਦਾ ਹੈ ਤੇ ਰੱਬ ਕੱਲੀ ਰੂਹ ਏ, ਨਾਮ ਨਿਹਾਦ ਰੂਹ ਦਾ ਕੋਈ ਹੋਰ ਇਖਤਿਆਰ ਜਾਂ ਕਸ਼ਿਸ਼ ਇੱਕ ਫਾਨੀ ਅਕੀਦਾ ਹੈ ਜਿਹਨੂੰ ਉਹਦੇ ਫਲ ਦੇ ਪਾਰੋਂ ਬੁਰਾਈ ਦੀ ਤਕਰਾਰ ਤੋਂ ਪਛਾਣਨਾ ਚਾਹੀਦਾ ਹੈ। ਕ੍ਰਿਸਚਨ ਸਾਇੰਸ ਵਿੱਚ ਪਿੱਛੇ ਹਟਣ ਵਾਲਾ ਕੋਈ ਕਦਮ ਨਹੀਂ ਹੈ, ਅੱਗੇ ਨਿਕਲਣ ਵਾਲੀ ਹਾਲਤ ਤੋਂ ਕੋਈ ਵਾਪਸੀ ਨਹੀਂ ਹੈ। ਨਾਮ ਨਿਹਾਦ ਮੁਰਦਾ ਜਾਂ ਜਿਉਂਦੇ ਇੱਕ ਦੂਜੇ ਨਾਲ ਸ਼ਰਾਕਤ ਨਹੀਂ ਰੱਖ ਸਕਦੇ, ਕਿਉਂ ਜੇ ਉਹ ਵਜੂਦੀਅਤ ਜਾਂ ਸ਼ਾਉਰ ਦੀ ਵੱਖਰੀ ਵੱਖਰੀ ਹਾਲਤ ਵਿੱਚ ਹੁੰਦੇ ਨੇ। ਤਾਕਤ ਦੀ ਵੱਡੀ ਤਰੱਕੀ ਵੱਲ ਤੇਜ਼ੀ ਨਾਲ ਵੱਧਦੇ ਹੋਏ ਪਾਪ ਤੇ ਅਯਾਸ਼ੀ ਦੇ ਜੱਗ ਵਿੱਚ ਇਸ ਗੱਲ ਉੱਤੇ ਧਿਆਨ ਨਾਲ ਗੌਰ ਕਰਨਾ ਅਕਲਮੰਦੀ ਏ ਭਈ ਆਇਆ ਮੁਤਾਸਰ ਕਰਨ ਵਾਲੀ ਸਿਆਣ ਇਨਸਾਨੀ ਏ ਜਾਂ ਇਲਾਹੀ। ਜਿਹੜੇ ਕੰਮ ਯਹੋਵਾ ਦੇ ਨਬੀਆਂ ਨੇ ਕੀਤੇ ਉਹ ਬਾਲ ਦੇ ਪਰਸਤਾਰ ਕਰਨ ਵਿੱਚ ਨਾਕਾਮ ਰਹੇ। ਇਸ ਲਈ ਹੁਸ਼ਿਆਰੀ ਤੇ ਫਰੇਬ ਨਜ਼ਰੀ ਨੇ ਇਹ ਦਾਅਵਾ ਕੀਤਾ ਭਈ ਉਹ ਹਿਕਮਤ ਦੇ ਕੰਮਾਂ ਦੇ ਬਰਾਬਰ ਕਰ ਸਕਦੇ ਸੀ। ਸਾਇੰਸ ਸਿਰਫ ਯਕੀਨ ਨਾ ਕਰਨ ਵਾਲੇ ਚੰਗਿਆਈ ਤੇ ਬਦੀ ਦੇ ਅਨਾਸਰ ਨੂੰ ਵਾਜ਼ਿਹ ਕਰ ਸਕਦੀ ਏ ਜਿਹੜੇ ਸਾਹਮਣੇ ਆ ਰਹੇ ਨੇ। ਇਹਨਾਂ ਬਾਅਦ ਦੇ ਦਿਨਾਂ ਤੋਂ ਬਚਣ ਲਈ ਇਨਸਾਨਾਂ ਨੂੰ ਸੱਚਾਈ ਵਿੱਚ ਪਨਾਹ ਲੈਣੀ ਚਾਹੀਦੀ ਏ।
ਹੁਣ ਇਹ ਮਾਦੀ ਜੱਗ ਵੀ ਮਤਸਾਦਮ ਤਾਕਤਾਂ ਦਾ ਅਖਾੜਾ ਬਣ ਰਿਹਾ ਹੈ। ਇੱਕ ਪਾਸੇ ਤੇ ਇੱਥੇ ਮੁਖਾਲਫਤ ਤੇ ਮਾਯੂਸੀ ਹੋਵੇਗੀ, ਜਦ ਕਿ ਦੂਜੇ ਪਾਸੇ ਇੱਥੇ ਸਾਇੰਸ ਤੇ ਅਮਨ ਹੋਵੇਗਾ। ਇਨਸਾਨੀ ਗਲਤੀ ਇੱਕ ਇਖਲਾਕੀ ਕੀਮਿਆਈ ਅਮਲ ਵਿੱਚ ਗਾਇਬ ਹੋ ਜਾਵੇਗੀ। ਇਹ ਜ਼ਹਿਨੀ ਉਬਾਲ ਸ਼ੁਰੂ ਹੋ ਚੁੱਕਿਆ ਹੈ ਤੇ ਇਹ ਉਦੋਂ ਤੀਕਰ ਜਾਰੀ ਰਹੇਗਾ ਜਦੋਂ ਤੀਕਰ ਈਮਾਨ ਦੀਆਂ ਸਾਰੀਆਂ ਗਲਤੀਆਂ ਫਹਿਮ ਨੂੰ ਕਬੂਲ ਨਾ ਕਰ ਲੈਣ। ਅਸਲੀਅਤ ਵਿੱਚ ਜਿੰਨੀ ਬਹੁਤੀ ਕੁਰਬਤ ਦੇ ਨਾਲ ਗਲਤੀ ਸੱਚਾਈ ਦੀ ਨਕਲ ਕਰਦੀ ਏ ਤੇ ਨਾਮਨਿਹਾਦ ਮਾਦਾ ਇਹਦੇ ਜੌਹਰ ਫਾਨੀ ਸਿਆਣ ਨਾਲ ਬਹੁਤ ਮੁਸ਼ਾਬਤ ਰੱਖਦਾ ਏ, ਉਨੀ ਹੀ ਕਮਜ਼ੋਰ ਗਲਤੀ ਇੱਕ ਅਕੀਦੇ ਦੇ ਤੌਰ ਤੇ ਸਾਹਮਣੇ ਆਉਂਦੀ ਏ। ਇਨਸਾਨੀ ਅਕੀਦੇ ਦੇ ਮੁਤਾਬਕ ਲੋ ਸ਼ਦੀਦ ਤੇ ਬਰਕੀ ਕਰੰਟ ਦੀ ਤੇਜ਼ੀ ਏ, ਫਿਰ ਵੀ ਕ੍ਰਿਸਚਨ ਸਾਇੰਸ ਵਿੱਚ ਇੱਕ ਦੀ ਉਡਾਨ ਤੇ ਦੂਜੇ ਦੀ ਨਮੂਦ ਬੇਜ਼ਰਰ ਬਣੇਗੀ। ਜਿੰਨਾ ਬਹੁਤਾ ਮਾਦਾ ਤਬਾਹਕੁਨ ਬਣਦਾ ਏ, ਓਨਾ ਹੀ ਇਹਦਾ ਅਦਮ ਜ਼ਾਹਿਰ ਹੋਵੇਗਾ। ਜਦੋਂ ਤੀਕਰ ਵੀ ਮਾਦਾ ਫਰੇਬ ਨਜ਼ਰੀ ਵਿੱਚ ਇਹਦੇ ਜ਼ਵਾਲ ਤੀਕਰ ਨਹੀਂ ਅਪੜਦਾ ਤੇ ਹਮੇਸ਼ਾ ਲਈ ਗਾਇਬ ਨਹੀਂ ਹੋ ਜਾਂਦਾ, ਉਸ ਹੱਦ ਦੇ ਬਗੈਰ ਜਿੱਥੇ ਇਲਾਹੀ ਮੁਹੱਬਤ ਦੇ ਪਾਰੋਂ ਬਰਬਾਦ ਹੁੰਦਿਆਂ ਹੋਏ ਇੱਕ ਝੂਠਾ ਅਕੀਦਾ ਇੱਕ ਫਰੇਬ ਨਜ਼ਰੀ ਹੋਣਾ ਤਰਕ ਕਰਦਿਆਂ ਹੋਏ ਜਿੰਨਾ ਸੱਚਾਈ ਦੇ ਨੇੜੇ ਹੁੰਦਾ ਜਾਂਦਾ ਹੈ, ਓਨਾ ਹੀ ਇਹ ਬਰਬਾਦੀ ਲਈ ਪੱਕਾ ਹੁੰਦਾ ਜਾਂਦਾ ਹੈ। ਜਿੰਨਾ ਬਹੁਤਾ ਅਕੀਦਾ ਮਾਦੀ ਹੋਵੇਗਾ, ਓਨੀ ਹੀ ਵਾਜ਼ਿਹ ਇਹਦੀ ਗਲਤੀ ਹੋਵੇਗੀ। ਜਦੋਂ ਤੀਕਰ ਵੀ ਇਲਾਹੀ ਰੂਹ ਆਪਣੀ ਸਲਤਨਤ ਵਿੱਚ ਆਲਾ ਤਰੀਨ ਸਾਰੇ ਮਾਦੇ ਉੱਤੇ ਗਾਲਬ ਨਹੀਂ ਆਉਂਦੀ ਤੇ ਇਨਸਾਨੀ ਰੂਹ ਦੀ ਛਬੀ ਆਪਣੀ ਅਸਲ ਹਸਤੀ ਵਿੱਚ ਨਹੀਂ ਪਾਈ ਜਾਂਦੀ। ਵਸੀਹ ਹਕੀਕਤਾਂ ਆਪਣੇ ਆਪ ਦੇ ਖਿਲਾਫ ਵੱਡੀਆਂ ਗਲਤੀਆਂ ਤਰਤੀਬ ਦਿੰਦੀਆਂ ਨੇ, ਕਿਉਂ ਜੇ ਉਹ ਖੁਫੀਆ ਤੌਰ ਤੇ ਗਲਤੀ ਨੂੰ ਲਿਆਉਂਦੀਆਂ ਨੇ। ਸੱਚ ਬੋਲਣ ਲਈ ਹਿੰਮਤ ਦੀ ਲੋੜ ਹੁੰਦੀ ਏ, ਕਿਉਂ ਜੇ ਸੱਚਾਈ ਜਿੰਨੀ ਬਹੁਤੀ ਆਪਣੀ ਆਵਾਜ਼ ਉੱਚੀ ਕਰਦੀ ਏ, ਗਲਤੀ ਦੀ ਚੀਖ ਓਨੀ ਹੀ ਉੱਚੀ ਹੋਵੇਗੀ। ਜਦ ਤੀਕਰ ਪਈ ਫਰਾਮੋਸ਼ੀ ਵਿੱਚ ਇਹਦੀ ਗੈਰ ਵਾਜ਼ਿਹ ਆਵਾਜ਼ ਨੂੰ ਹਮੇਸ਼ਾ ਲਈ ਖਾਮੋਸ਼ ਨਾ ਕਰ ਦਿੱਤਾ ਜਾਵੇ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।